ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਅਕਸਰ ਹੀ ਤੁਸੀਂ ਪਿੰਡਾਂ ਦੇ ਵਿੱਚ ਦੇਖਿਆ ਹੋਣਾ ਕਿ ਲੋਕ ਪਾਰਟੀਆਂ ਪਿੱਛੇ, ਸਿਆਸੀ ਪਾਰਟੀਆਂ ਪਿੱਛੇ ਲੜਦੇ ਨੇ, ਪਰਚੇ ਵੀ ਹੁੰਦੇ ਨੇ, ਡਾਂਗੋ ਸੋਟੀ ਵੀ ਹੁੰਦੇ ਨੇ ਤੇ ਅਖੀਰ ਨੂੰ ਜਿਹੜੀਆਂ ਲਿਹਾਜ਼ਾਂ ਹੁੰਦੀਆਂ ਨੇ, ਰਿਸ਼ਤੇਦਾਰੀਆਂ, ਭਰਾ ਆਪਸ ਵਿੱਚ ਵਰਤਣੋਂ ਹਟ ਜਾਂਦੇ ਆ। ਪਰ ਅੱਜ ਦੀ ਇਹ ਰਿਪੋਰਟ ਤੁਹਾਡੇ ਲਈ ਜਾਣਨੀ ਬੇहद ਜ਼ਰੂਰੀ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਰੌਚਕ ਕਿੱਸਾ ਤੁਹਾਡੇ ਸਾਹਮਣੇ ਲੈ ਕੇ ਆਉਣਾ ਕਿ ਇੱਕ ਰੌਚਕ ਤੱਥ ਆ ਪੰਜਾਬ ਦੀ ਸਿਆਸਤ ਦਾ, ਔਰ ਹੋ ਸਕਦਾ ਹੈ ਕਿ ਉਹ ਤੁਹਾਡੇ ਗਿਲੇ ਸ਼ਿਕਵੇ ਦੂਰ ਕਰਨ ਦੇ ਵਿੱਚ ਤੁਹਾਡੀ ਮਦਦ ਕਰੇ। ਔਰ ਇਹ ਵੀ ਸਕਦਾ ਹੈ ਕਿ ਉਸ ਤੋਂ ਬਾਅਦ ਤੁਸੀਂ ਸਿਆਸੀ ਪਾਰਟੀਆਂ ਦੇ ਪਿੱਛ ਲੱਗੂ ਬਣ ਕੇ ਲੜਨੋਂ ਹਟ ਜਾਓ, ਪਰਚੇ ਪਵਾਉਣੋਂ ਹਟ ਜਾਓ, ਪੁਲਿਸ ਤੇ ਨਾਲੋਂ ਨਾਲ ਵਕੀਲਾਂ, ਤਹਿਸੀਲਾਂ, ਕਚਹਿਰੀਆਂ ਤੋਂ ਤੁਹਾਡਾ ਖਹਿੜਾ ਛੁੱਟ ਜੇ। ਪੰਜਾਬ ਦੇ 4 ਪਰਿਵਾਰਾਂ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਤੇ 38 ਸਾਲ ਰਾਜ ਕੀਤਾ ਹੈ ਤੇ ਇਹ 4 ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਨੇ ਤੇ ਅੱਜ ਵੀ 4 ਪਰਿਵਾਰ ਪੰਜਾਬ ਦੀ ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਹੱਥ ਪੈਰ ਮਾਰਦੇ ਨਜ਼ਰ ਆਉਣਗੇ। ਇਹਨਾਂ 4 ਪਰਿਵਾਰਾਂ ਦੇ ਵਿੱਚੋਂ 4 ਮੁੱਖ ਮੰਤਰੀ ਸਨ। ਪਹਿਲਾ ਪਰਿਵਾਰ ਕੈਰੋਂ ਪਰਿਵਾਰ, ਦੂਜਾ ਪਰਿਵਾਰ ਬਾਦਲ ਪਰਿਵਾਰ, ਤੀਜਾ ਕੈਪਟਨ ਤੇ ਚੌਥਾ ਹਰਚਰਨ ਸਿੰਘ ਬਰਾੜ। ਹੁਣ ਕੈਰੋਂ ਪਰਿਵਾਰ ਤੋਂ ਸ਼ੁਰੂਆਤ ਕਿਉਂ ਕੀਤੀ ਹੈ? ਕਿਉਂਕਿ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤੇ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਦੇ ਵਿੱਚ ਕਈ ਰੈਵੋਲੂਸ਼ਨਰੀ ਬਦਲਾਅ ਲਿਆਂਦੇ ਸਨ। ਪਰ ਉਹਨਾਂ ਨੇ ਜਿਹੜਾ ਉਹਨਾਂ ਦਾ ਪੋਤਾ ਹੈ ਆਦੇਸ਼ ਪ੍ਰਤਾਪ ਕੈਰੋਂ, ਉਹ ਵਿਆਹ ਬਾਦਲਾਂ ਦੇ ਘਰੇ, ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪਰਨੀਤ ਕੌਰ ਦਾ ਰਿਸ਼ਤਾ ਪ੍ਰਤਾਪ ਸਿੰਘ ਕੈਰੋਂ ਦੇ ਪੋਤੇ ਆਦੇਸ਼ ਪ੍ਰਤਾਪ ਕੈਰੋਂ ਨੂੰ ਹੋਇਆ ਤੇ ਉਹ ਕਾਂਗਰਸ ਦੇ ਵਿੱਚ ਸਨ ਤੇ ਇੱਧਰ ਬਾਦਲ ਸਾਹਿਬ ਅਕਾਲੀ ਦਲ ਦੇ ਵਿੱਚ। ਇਸੇ ਤਰ੍ਹਾਂ ਜੇਕਰ ਅੱਗੇ ਚੱਲੋਗੇ, ਹਰਚਰਨ ਸਿੰਘ ਬਰਾੜ ਜਿਹੜੇ ਕਿ 1995 ਦੇ ਵਿੱਚ ਮੁੱਖ ਮੰਤਰੀ ਬਣਦੇ ਨੇ ਤੇ ਉਹਨਾਂ ਦਾ ਬੇਟਾ ਬਾਅਦ ਦੇ ਵਿੱਚ ਸਨੀ ਬਰਾੜ, ਕੰਵਰਜੀਤ ਸਿੰਘ ਸਨੀ ਬਰਾੜ ਤੇ ਕਰਨ ਕੌਰ ਬਰਾੜ, ਉਹ ਵੀ ਵਿਧਾਇਕ ਬਣਦੇ ਆ। ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਗੁਰਵਿੰਦਰ ਕੌਰ, ਉਹ ਪ੍ਰਤਾਪ ਸਿੰਘ ਕੈਰੋਂ ਦੇ ਭਰਾ ਦੀ ਧੀ ਸੀ, ਯਾਨੀ ਕਿ ਹੁਣ ਕੈਰੋਂ ਪਰਿਵਾਰ ਦੀ ਦੂਜੀ ਰਿਸ਼ਤੇਦਾਰੀ ਹਰਚਰਨ ਬਰਾੜ ਦੇ ਨਾਲ ਹੋ ਗਈ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਲੋਕ ਕਾਂਗਰਸ ਬਣਾਈ ਹੈ, ਤੀਜੇ ਮੁੱਖ ਮੰਤਰੀ ਨੇ। ਹਰਚਰਨ ਬਰਾੜ ਵੀ ਬਣੇ ਨੇ। ਬਾਦਲ ਸਾਹਿਬ ਤਾਂ 5 ਵਾਰੀ ਮੁੱਖ ਮੰਤਰੀ ਬਣੇ ਤੇ ਸਭ ਤੋਂ ਜ਼ਿਆਦਾ ਸ਼ਾਇਦ 18 ਸਾਲ ਉਹ ਮੁੱਖ ਮੰਤਰੀ ਰਹੇ ਨੇ, ਕਿਉਂਕਿ 3 ਟਰਮਾਂ ਉਹਨਾਂ ਨੇ ਪੂਰੀਆਂ ਕੀਤੀਆਂ ਨੇ, 97 ਤੋਂ 2002, 7 ਤੋਂ 17। ਪਹਿਲਾਂ 70 ਦੇ ਵਿੱਚ ਬਣਦੇ ਆ, ਫਿਰ 1980 ਤੱਕ ਉਹ ਇੱਕ ਵਾਰੀ ਉਹ ਐਮਰਜੈਂਸੀ ਲੱਗਦੀ ਹੈ, ਫਿਰ 1980 ਦੇ ਵਿੱਚ ਆ ਕੇ ਫਿਰ ਐਮਰਜੈਂਸੀ ਲੱਗ ਜਾਂਦੀ ਹੈ। ਇਸ ਤਰੀਕੇ ਨਾਲ ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣਦੇ। ਔਰ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆ, 43 ਸਾਲ ਦੀ ਉਮਰ ਦੇ ਵਿੱਚ ਮੁੱਖ ਮੰਤਰੀ ਬਣੇ ਤੇ ਉਸ ਤੋਂ ਬਾਅਦ 5 ਵਾਰ ਸਭ ਤੋਂ ਲੰਬਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ। ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ, ਉਹਨਾਂ ਦੇ ਭਰਾ ਮਾਲਵਿੰਦਰ ਸਿੰਘ ਨੇ। ਕੈਪਟਨ ਅਮਰਿੰਦਰ ਸਿੰਘ 9 ਸਾਲ, 9.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ। ਉਹਨਾਂ ਦੇ ਭਰਾ ਮਾਲਵਿੰਦਰ ਸਿੰਘ ਦੀ ਜਿਹੜੀ ਪਤਨੀ ਆ ਤੇ ਹਰਚਰਨ ਬਰਾੜ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਪੁੱਤਰ ਕੰਵਰਜੀਤ ਸਿੰਘ ਸਨੀ ਬਰਾੜ ਦੀ ਜਿਹੜੀ ਪਤਨੀ ਹੈ, ਇਹ ਆਪਸ ਵਿੱਚ ਭੈਣਾਂ ਨੇ। ਹੁਣ 3 ਪਰਿਵਾਰ ਤਾਂ ਜਿਹੜੇ ਆ ਉਹ ਰਲ ਗਏ ਆਪਸ ਵਿੱਚ ਦੀ। ਚੌਥੀ ਜੇ ਗੱਲ ਕਰੀਏ ਜਿਹੜੀ ਆ ਉਹ ਕੈਰੋਂ ਪਰਿਵਾਰ ਦਾ ਰਿਸ਼ਤਾ ਬਾਦਲ ਪਰਿਵਾਰ ਦੇ ਨਾਲ, ਕੈਰੋਂ ਪਰਿਵਾਰ ਦਾ ਰਿਸ਼ਤਾ ਹਰਚਰਨ ਸਿੰਘ ਬਰਾੜ ਦੇ ਨਾਲ ਵੀ। ਇਸੇ ਤਰ੍ਹਾਂ ਹਰਚਰਨ ਬਰਾੜ ਦਾ ਜਿਹੜਾ ਰਿਸ਼ਤਾ ਸੀ ਉਹ ਸੀ ਗਾਂਧੀਆਂ ਰਿਸ਼ਤੇਦਾਰੀ ਜਿਹੜੀ ਜੁੜਦੀ ਹੈ, ਉਹ ਜੁੜਦੀ ਹੈ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ। ਪ੍ਰਤਾਪ ਸਿੰਘ ਕੈਰੋਂ, ਹਰਚਰਨ ਸਿੰਘ ਬਰਾੜ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, 4 ਮੁੱਖ ਮੰਤਰੀ, 4 ਪਰਿਵਾਰਾਂ ਨੇ ਪੰਜਾਬ ਦੀ ਸਿਆਸਤ ਤੇ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਧ ਲੰਬਾ ਸਮਾਂ ਰਾਜ ਕੀਤਾ, ਤਕਰੀਬਨ 36-38 ਵਰੇ। ਕਿਉਂਕਿ ਜੇ 17-18 ਸਾਲ ਬਾਦਲ ਸਾਹਿਬ ਦੇ ਮੰਨ ਕੇ ਚੱਲ ਗਏ ਆਪਾਂ, ਤੇ ਇਹਦੇ ਵਿੱਚ 9.5 ਸਾਲ ਤਾਂ ਫਿਰ ਕੈਪਟਨ ਸਾਹਿਬ ਦੇ ਵੀ ਆਉਂਦੇ ਆ, ਫਿਰ ਕੈਰੋਂ ਸਾਹਿਬ ਦਾ ਵੀ ਕੁਝ ਵਕਫਾ ਆਉਂਦਾ, ਫਿਰ ਹਰਚਰਨ ਬਰਾੜ ਸਾਹਿਬ ਦਾ ਵੀ ਕੁਝ ਵਕਫਾ ਆਉਂਦਾ। ਹਾਲਾਂਕਿ ਉਹਨਾਂ ਦਾ ਵਕਫਾ ਸ਼ਾਇਦ ਜਦੋਂ ਮੁੱਖ ਮੰਤਰੀ ਰਹੇ, ਮਾਫ ਕਰਨਾ, ਤਾਂ ਉਦੋਂ ਉਹ ਸ਼ਾਇਦ 95 ਤੋਂ ਲੈ ਕੇ 96 ਦੇ ਅਖੀਰ ਜੇ ਤੱਕ ਹੋ ਰਹੇ। ਜ਼ਿਆਦਾ ਲੰਬਾ ਸਮਾਂ ਉਹਨਾਂ ਦੀ ਪਾਰੀ ਨਹੀਂ ਸੀਗੀ, ਨਾ ਹੀ ਉਹਨਾਂ ਨੇ ਇੱਕ ਪੂਰੀ ਟਰਮ ਪੂਰੀ ਜਿਹੜੀ ਟੈਨਿਓਰ ਪੂਰੀ ਕੀਤੀ ਸੀਗੀ। ਸੋ ਪਰ ਦੂਜੇ ਪਾਸੇ ਅਸੀਂ ਕਰਦੇ ਹਾਂ, ਪਿੰਡਾਂ ਵਾਲੇ ਅਸੀਂ ਲੜਦੇ ਹਾਂ। ਇਹ ਦੇਖੋ, ਇਹਨਾਂ ਦੇ ਵਿੱਚ ਸਿਆਸਤਦਾਨ ਵੀ ਨੇ, ਇਹਨਾਂ ਸਾਰੀਆਂ ਪਾਰਟੀਆਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਨੇ। ਔਰ ਦੂਜੀ ਗੱਲ ਇਹ ਹੈ ਕਿ ਇਹ ਇੱਕ 4 ਮਿਸਾਲਾਂ ਨੇ ਜਿਨ੍ਹਾਂ ਸਿਰਫ ਮੁੱਖ ਮੰਤਰੀ ਦੀਆਂ।
ਜਦ ਕਿ ਇਹਨਾਂ ਦੀਆਂ ਆਪਸ ਵਿੱਚ ਦੀ ਅੰਗਲੀਆਂ ਸੰਗਲੀਆਂ ਆਪਸ ਵਿੱਚ ਹੀ ਰਿਸ਼ਤੇਦਾਰੀਆਂ ਅਕਾਲੀਆਂ ਕਾਂਗਰਸੀਆਂ ਦੀਆਂ ਜੱਗ ਜ਼ਾਹਰ ਨੇ। ਔਰ ਕਿਸੇ ਟਾਈਮ ਤੱਕ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਇੱਕ ਦੂਜੇ ਦੇ ਧੁਰ ਵਿਰੋਧੀ ਸਨ। ਦੂਜੇ ਪਾਸੇ ਹਰਚਰਨ ਸਿੰਘ ਬਰਾੜ ਤੇ ਬਾਦਲ ਪਰਿਵਾਰ ਧੁਰ ਵਿਰੋਧੀ ਸਨ, ਕਿਉਂਕਿ ਕਾਂਗਰਸ ਤੇ ਅਕਾਲੀ ਦਲ ਦਾ ਮਸਲਾ ਸੀ, ਪਰ ਅੰਦਰ ਖਾਤੇ ਸਭ ਕੁਝ ਚੱਲ ਰਿਹਾ ਸੀ। ਅਸੀਂ ਕਿਸੇ ਦੀ ਨਿੱਜੀ ਰਿਸ਼ਤੇਦਾਰੀ ਦਾ ਵਿਰੋਧ ਨਹੀਂ ਕਰਦੇ ਕਿ ਕਿਸੇ ਦੀ ਕਿਹਦੇ ਨਾਲ ਕਿਉਂ ਆ। ਰਿਸ਼ਤੇਦਾਰੀਆਂ ਜਿਹੜਾ ਜੋ ਵੀ ਬੰਦਾ ਆਪਦੇ ਲੈਵਲ ਦਾ ਹੀ ਬੰਦਾ ਲੱਭਦਾ ਤੇ ਉਹਦੇ ਨਾਲ ਰਿਸ਼ਤੇਦਾਰੀ ਪਾਉਂਦਾ ਹੈ। ਪਰ ਇਹ ਸਭ ਪੰਜਾਬ ਦੇ ਲੋਕਾਂ ਲਈ ਜਿਹੜੇ ਇੱਕ ਦੂਜੇ ਦਾ ਸਿਰ ਪਾੜਦੇ ਨੇ, ਲਿਹਾਜ਼ਾਂ ਛੱਡਦੇ ਨੇ, ਰਿਸ਼ਤੇਦਾਰੀਆਂ ਦੇ ਵਿੱਚ ਵਰਤਣਾ ਛੱਡ ਦਿੰਦੇ ਨੇ, ਭਰਾਵਾਂ ਦੀਆਂ ਕੋਠੀਆਂ ਤੇ ਝੰਡੇ ਅੱਡ ਅੱਡ ਹੁੰਦੇ ਨੇ, ਭਰਾ ਨੇ ਕਾਂਗਰਸ ਦਾ ਤੇ ਭਰਾ ਨੇ ਅਕਾਲੀ ਦਲ ਦਾ ਝੰਡਾ ਜਿਹੜਾ ਚੱਕਿਆ ਹੁੰਦਾ। ਸੋ ਇਹਨਾਂ ਲੋਕਾਂ ਪਿੱਛੇ ਲੜਨ ਦੀ ਬਜਾਏ ਇਹਨਾਂ ਲੋਕਾਂ ਨੂੰ ਸਵਾਲ ਕਰਨੇ ਸਿੱਖੋ ਪੰਜਾਬੀਓ। ਜੇ ਇਹਨਾਂ ਤੋਂ ਕੁਛ ਕਰਾਉਣਾ ਹੈ, ਅੱਜ ਵੀ ਇਹਨਾਂ ਨੇ ਪਰਿਵਾਰਾਂ ਨੇ ਡੋਮੀਨੈਂਸੀ ਛੱਡੀ ਨਹੀਂ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਦਲ ਸਾਹਿਬ ਦੀ ਜਿਹੜੀ ਟੈਨਿਓਰ ਸੀਗੀ ਮੁੱਖ ਮੰਤਰੀ ਵਾਲੀ, ਉਹਦੇ 'ਚ ਮੰਤਰੀ ਸੀਗੇ। ਬਾਦਲ ਪਰਿਵਾਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਹਰਸਿਮਰਤ ਕੌਰ ਬਾਦਲ, ਫਿਰ ਮਜੀਠੀਆ ਪਰਿਵਾਰ ਨਾਲ ਵੀ ਲਿੰਕ ਜਾ ਜੁੜਦੇ ਆ ਬਾਦਲ ਪਰਿਵਾਰ ਦੇ। ਤਾਂ ਬਿਕਰਮ ਮਜੀਠੀਆ ਜਿਹੜੇ ਨੇ ਉਹ ਡੋਮੀਨੇਟ ਕਰਦੇ ਨੇ ਸਿਆਸਤ ਦੇ ਵਿੱਚ, ਅਕਾਲੀ ਦਲ ਦੇ ਵਿੱਚ। ਫਿਰ ਹਰਸਿਮਰਤ ਕੌਰ ਬਾਦਲ ਜਿਹੜੇ ਆ ਸੁਖਬੀਰ ਬਾਦਲ ਨੂੰ ਵਿਆਹੇ ਨੇ, ਮਜੀਠੀਆ ਪਰਿਵਾਰ ਦੇ ਵਿੱਚੋਂ ਆਏ ਨੇ। ਤਾਂ ਇਸ ਤਰ੍ਹਾਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਨੇ, ਪਰ ਮੈਂ ਸਿਰਫ ਗੱਲ ਮੁੱਖ ਮੰਤਰੀਆਂ ਦੀ ਕਰ ਰਿਹਾ ਵਾਂ ਤੇ ਜਾਂ ਲੋਕਾਂ ਦੇ ਸਿਆਸੀ ਪਿੱਛ ਲੱਗੂ ਬਣਨ ਤੋਂ ਰੋਕਣ ਦੀ ਗੱਲ ਕਰ ਰਿਹਾ ਵਾਂ। ਸਿਆਸਤਦਾਨਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਹੁੰਦੀਆਂ। ਸਿਆਸਤਦਾਨ ਇੱਕ ਦੂਜੇ ਨੂੰ ਵਿਧਾਨ ਸਭਾ ਦੇ ਵਿੱਚ ਗਾਲੀ ਗਲੋਚ ਹੁੰਦੇ ਦੇਖੇ ਹੋਣਗੇ ਤੁਸੀਂ, ਉਹ ਵੀ ਬਹੁਤ ਘੱਟ। ਹੁਣ ਤੱਕ ਤਕਰੀਬਨ 75 ਵਰ੍ਹਿਆਂ ਦੇ ਵਿੱਚ ਤੁਸੀਂ 4-5 ਮਰਤਬਾ ਇਹਨਾਂ ਨੂੰ ਦੇਖਿਆ ਹੋਣਾ ਆਪਸ ਵਿੱਚ ਦੀ ਜਨਤਕ ਤੌਰ ਤੇ ਉਲਝਦੇ ਹੋਏ। ਲੋਕ ਉਲਝਦੇ ਨੇ, ਲੋਕਾਂ ਲਈ ਸਬਕ ਹੈ ਚੀਜ਼ਾਂ, ਔਰ ਉਹਨਾਂ ਲੋਕਾਂ ਲਈ ਵੀ ਸਬਕ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਸੱਤਾ ਇੰਨਾ ਕੁ ਟਾਈਮ ਹੀ ਆਈ। 4 ਪਰਿਵਾਰਾਂ ਨੇ ਪੰਜਾਬ ਦੀ ਬਹੁਤ ਲੰਬਾ ਸਮਾਂ ਸੱਤਾ ਭੋਗੀ ਤੇ ਉਹ 4 ਪਰਿਵਾਰ ਆਪਸ ਵਿੱਚ ਰਿਸ਼ਤੇਦਾਰ ਸਨ। ਸੋ ਜਲਦ ਮਿਲਾਂਗੇ ਇੱਕ ਹੋਰ ਨਵੀਂ